ਯੂਰਪੀਅਨ ਕੇਸਿਸ ਜਿਹੜੇ ਕੋਈ ਯੂਰਪ ਦੇ ਵਿੱਚੋਂ ਰਹਿ ਕੇ ਇੱਥੇ ਆਇਆ ਹੁੰਦਾ ਆ, ਉਹ ਵੀ ਅਸਾਈਲਮ ਦੇ ਲਈ ਅਪਲਾਈ ਤਾਂ ਕਰਦੇ ਆ, ਪਰ ਉਹ ਆਪਾਂ ਕਾਫੀ ਨੇ ਡਿਸਕਸ ਵੀ ਕੀਤਾ ਆ। ਉਹਨਾਂ ਕੇਸਿਸ ਦੇ ਵਿੱਚ ਕੀ ਲੇਟੈਸਟ ਚੱਲ ਰਹੀ ਆ? ਸਾਡਾ ਇੱਕ ਕੇਸ ਸੀਗਾ, ਮਕੇਰੀਅਨ ਤੋਂ ਸੀਗਾ ਮੁੰਡਾ, ਠੀਕ ਹੈ। ਤੇ ਉਹ ਇਟਲੀ ਦਾ ਸੀਗਾ। ਸਜੋਨੋ ਜੋ ਵੀ ਇਕੁਇਵਲੈਂਟ ਹੁੰਦਾ ਉਹ ਸੀਗੀ ਉਹਦੇ ਕੋਲ। ਤੇ ਹਮਲੇ ਹੋਣ ਤੋਂ ਬਾਅਦ ਉਹ 4 ਵਾਰੀ ਜਿਹੜਾ ਵਾਪਸ ਗਿਆ ਸੀਗਾ ਆਪਣੇ ਦੇਸ਼ ਦੇ ਵਿੱਚ। 4 ਵਾਰੀ ਜਾ ਕੇ ਜਿਹੜਾ ਆ ਉਹ ਮੁੱਦਾ ਉਹਦਾ ਉੱਠਿਆ। ਯੂਰਪ ਦਾ ਸਜੋਨੋ ਵਾਲਾ ਮੁੱਦਾ ਜਿਹੜਾ ਉੱਠਿਆ, ਉਹਦੀਆਂ 3 ਹੀਰਿੰਗਾਂ ਪਈਆਂ, ਜਿਹੜੀਆਂ 3 ਹੀਰਿੰਗਾਂ ਹੁੰਦੀਆਂ ਅਲੱਗ-ਅਲੱਗ। ਤੇ ਇਹ ਤੋਂ ਇਲਾਵਾ ਜਿਹੜਾ ਉਹਦਾ ਧਰਮ ਸੀਗਾ ਉਹ ਹਿੰਦੂ ਸੀਗਾ, ਕਲੀਨ ਸ਼ੇਵਨ ਮੁੰਡਾ ਸੀਗਾ। ਤੇ ਉਹਦਾ ਉਹਨੇ ਦੱਸਿਆ ਕਿ ਤੇਰੇ ਕੀ ਮੁੱਦੇ ਆ, ਤੇਰੇ ਤਾਂ ਸਿਆਸੀ ਜਾਂ ਦੂਜੇ ਵਾਲੇ ਮੁੱਦੇ ਹੈ ਨਹੀਂ ਗੇ, ਹਨਾ, ਤੈਨੂੰ ਕੀ ਪ੍ਰੋਬਲਮ ਆ। ਸੋ ਉਹ ਧਰਮ ਦਾ ਜਿਹੜਾ ਮੁੱਦਾ ਉਹਦਾ ਪੈ ਗਿਆ। ਮਤਲਬ ਜਿਹੜੇ ਪੱਖੋਂ ਕੋ, ਸਾਰੇ ਪੱਖੋਂ ਕੋ ਜਿਹੜਾ ਕੇਸ ਉਹਦਾ ਵੀਕ ਸੀਗਾ। ਤੇ ਉਹਨੂੰ ਜੱਜ ਨੇ 3-4 ਮਹੀਨੇ ਲਾ ਕੇ ਹੋਲਡ ਕਰਕੇ ਜਿਹੜਾ ਸੀਗਾ ਫੇਰ ਫੈਸਲਾ ਦਿੱਤਾ। ਇਹ ਮੇਰੇ ਖਿਆਲ ਦਸੰਬਰ ਜਨਵਰੀ ਚ ਆਪਾਂ ਉਦੋਂ ਕਿਹਾ ਵੀ ਸੀਗਾ ਕਿ ਇੱਕ ਬੜਾ ਤਕੜਾ ਆਪਣਾ ਕੇਸ ਦਾ ਫੈਸਲਾ ਜਿਹੜਾ ਉਹ ਆਉਣਾ। ਤੇ ਜੱਜ ਨੇ ਹੋਲਡ ਤੇ ਪਾਤਾ ਸੀਗਾ, ਕਹਿੰਦਾ ਸੋਚਣਾ ਪੈਣਾ। ਤੇ ਯੂਰੋਪੀਅਨ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਜਦੋਂ ਕਲਾਇੰਟ ਆਣੇ ਸ਼ੁਰੂ ਹੋਏ ਸੀਗੇ, ਹਨਾ, ਯੂਰਪ ਦੀ ਜਦੋਂ ਵੇਵ ਚੱਲੀ ਸੀਗੀ ਜੀ, ਤੇ ਸਾਡੇ ਕੋਲ ਕਈ ਬੰਦੇ ਆਉਂਦੇ ਸੀ। ਆਪਾਂ ਕਿਹਾ ਨਹੀਂ ਬਾਈ, ਤੈਨੂੰ ਸੱਚ ਦੱਸਣਾ ਪੈਣਾ ਸਾਰਾ ਕੁਝ, ਹਨਾ। ਉਸ ਗੱਲ ਦੇ ਉੱਤੇ ਸਾਡੇ ਕੋਲ 70% ਜਿਹੜੇ ਕਲਾਇੰਟ ਹੋਣੇ ਮੁੜ ਗਏ ਸੀਗੇ ਵਾਪਸ ਕਿ ਨਹੀਂ, ਆਹ ਵਾਲੇ ਵਕੀਲ ਨੂੰ ਹਾਇਰ ਨਹੀਂ ਕਰਨਾ, ਇਹ ਤਾਂ ਸੱਚ ਦੱਸਣ ਨੂੰ ਕਹਿੰਦਾ ਵਾ। ਤੇ ਉਹਨਾਂ ਨੇ ਜਾ ਕੇ ਜਿਹੜਾ ਹੋਰ ਵਕੀਲ ਕਰ ਲਿਆ ਸੀਗਾ, ਝੂਠ ਬੋਲਤਾ ਕਿ ਨਹੀਂ ਰਹੇ ਯੂਰਪ। ਕਈ ਲੋਕਾਂ ਨੇ ਆਪਣੇ ਜਵਾਕਾਂ ਦੇ ਜਿਹੜੇ ਯੂਰਪ 'ਚ ਜੰਮੇ ਸੀਗੇ ਸਰਟੀਫਿਕੇਟ ਵੀ ਗਲਤ ਬਣਾਤੇ ਇੰਡੀਆ ਦੇ, ਇਦਾਂ ਕਰ ਕੇ। ਤੇ ਬਾਅਦ ਇੱਦਾਂ ਹੁੰਦਾ ਕਿ ਜਦੋਂ ਭੰਬਲ ਭੂਸੇ 'ਚ ਪੈਂਦਾ ਨਾਲ ਦਾ, ਫਿਰ ਕਿਸੇ ਦਾ ਦੇਖਦੇ ਆ ਕਿ ਸਰਕਾਰੀ ਵਕੀਲ ਨੇ ਤਾਂ ਰੈਕਡ ਕੱਢ ਲਿਆ, ਫਿਰ ਦੁਬਾਰਾ ਮੁੜ ਕੇ ਸਾਡੇ ਕੋਲ ਆਏ ਕਿ ਯਾਰ ਇਦਾਂ ਹੋ ਗਿਆ, ਉਦਾਂ ਹੋ ਗਿਆ, ਉਦੋਂ ਗੱਲ ਸੁਣ ਲੈਣੀ ਚਾਹੀਦੀ ਸੀ। ਤੇ ਸਾਡੀ ਪੋਜੀਸ਼ਨ ਪਹਿਲੇ ਟਾਈਮ ਇਹ ਸੀਗੀ ਕਿ ਜੋ ਵੀ ਆ ਸੱਚ ਦੱਸਣਾ। ਜੇ ਗ੍ਰੀਨ ਕਾਰਡ ਆ ਤਾਂ ਗ੍ਰੀਨ ਕਾਰਡ ਆ, ਸਜੋਰਨੋ ਆ, ਸਾਰਾ ਕੁਝ ਸਹੀ ਦੱਸਣਾ, ਕਿਉਂਕਿ ਕਾਨੂੰਨ ਨੂੰ ਕਾਨੂੰਨ ਦੇ ਹਿਸਾਬ ਨਾਲ ਹੀ ਲੜਨਾ। ਸੋ ਉਹਦੇ ਵਿੱਚ ਸੀਗੀ ਰੈਗੂਲੇਸ਼ਨ ਫਰਮ ਰੀਸੈਟਲਮੈਂਟ ਬਾਰ ਦੀ, ਹਨਾ ਜੀ। ਤੇ ਜ਼ਿਆਦਾਤਰ ਕੀ ਹੁੰਦਾ ਕਿ ਜਿਹੜੀ ਕਮਿਊਨਿਟੀ ਸੀਗੀ ਆਪਣੇ ਸ਼ੋਅ ਕਰਨ ਤੋਂ ਪਹਿਲਾਂ, ਉਹਨਾਂ ਦਾ ਸਟੈਂਡਰਡ ਕਿੱਥੇ ਤੱਕ ਸੀਗਾ ਕਿ ਕਹਾਣੀਕਾਰ, ਹਰੇਕ ਬੰਦਾ ਪ੍ਰਧਾਨ ਬਣਿਆ। ਕਹਾਣੀਕਾਰਾਂ ਨੇ ਅੱਗੇ ਕਹਿ ਲਓ ਕਿ ਵਕੀਲ ਰੱਖੇ ਸੀਗੇ ਪੈਸੇ ਤੇ, ਜਾਂ ਜਿੱਦਾਂ ਵੀ ਆ ਸਿਸਟਮ ਚੱਲਦਾ ਹੈਗਾ, ਹਨਾ। ਤੇ ਉਹਨਾਂ ਨੇ ਉਨਾ ਕੁ ਜਿਹਾ, ਹਨਾ, ਕੋਟ ਪਾ ਕੇ ਉਹ ਵੀ ਪ੍ਰਧਾਨ ਬਣੇ ਆ ਕਹਾਣੀਕਾਰ। ਉਹਨਾਂ ਨੇ ਅੱਗੋਂ ਵਕੀਲ ਹੈ, ਵਕੀਲ ਨੂੰ ਵੀ ਕੋਈ ਇੰਨੀ ਟੈਨਸ਼ਨ ਨਹੀਂ ਹੁੰਦੀ ਸੀਗੀ ਕੀ ਆ ਕਿੱਦਾਂ। ਤੇ ਲੂ ਵਾਲਾ ਸਟੈਂਡਰਡ ਤੇ ਭੁੱਲ ਜਾਣਾ ਤੁਸੀਂ ਕਿ ਫਰਮ ਰੀਸੈਟਲਮੈਂਟ ਬਾਰ ਤੱਕ ਗੱਲ ਵੀ ਪਹੁੰਚੇ। ਉਹਦੇ ਆਪ ਕਹਾਣੀਕਾਰ ਵਾਲੇ ਬੰਦੇ ਨੂੰ ਨਹੀਂ ਪਤਾ ਕਿ ਫਰਮ ਰੀਸੈਟਲਮੈਂਟ ਬਾਰ ਕੀ ਹੈਗਾ। ਅੱਗੇ ਉਹ ਕੀ ਲੋਕ ਬੰਦੇ ਦੇ ਬਿਆਨ 'ਚ ਤਾਂ ਕੀ ਬੰਦੇ ਦੀ ਤਿਆਰੀ ਹੋ ਗਈ ਹੈ ਦੱਸੂਗਾ। ਸੋ ਉਹਦੇ ਵਿੱਚ ਕੀ ਸੀਗਾ ਕਿ ਫਰਮ ਰੀਸੈਟਲਮੈਂਟ ਬਾਰ ਦੀ ਰੈਗੂਲੇਸ਼ਨ ਸੀਗੀ। ਫਰਮ ਰੀਸੈਟਲਮੈਂਟ ਦੀ ਬਾਰ ਜਿਹੜੀ ਰੈਗੂਲੇਸ਼ਨ ਹੈ, ਇੰਨੀ ਜ਼ਿਆਦਾ ਕੋਰਟ ਦੇ ਵਿੱਚ ਵੀ ਆਪਾਂ ਅੰਦਾਜ਼ਾ ਲਾਇਆ ਕਿ ਟੈਸਟਡ ਨਹੀਂ ਸੀਗੀ, ਕਿਉਂਕਿ ਯੂਰਪ ਵਾਲੇ ਲੋਕੀ ਜਿਹੜੇ ਪੱਕੇ ਸੀਗੇ ਆਣੇ ਨਹੀਂ ਚਾਹੁੰਦੇ ਸੀਗੇ ਇੱਥੇ, ਜਾਂ ਕਿੰਨੇ ਕੁ ਯੂਰਪੀਅਨ ਆ ਜਿਹੜੇ ਇੱਥੇ ਆਉਂਦੇ ਆ, ਹਨਾ। ਸਹੀ ਗੱਲ। ਤੇ ਉਹ ਜਿਹੜੀ ਫਰਮ ਰੀਸੈਟਲਮੈਂਟ ਬਾਰ ਦੀ ਉਹ ਸੀਗੀ, ਉਹਦੇ ਵਿੱਚ ਜਿਹੜਾ ਆਰਗੂਮੈਂਟ ਜਿਹੜੀ ਉਹ ਸੀਗੀ, ਆਪਾਂ ਨੂੰ ਕੋਈ ਲੁਕਾਉਣ ਦੀ ਲੋੜ ਨਹੀਂ ਪਈ ਕਿ ਬੰਦਾ ਉੱਥੇ ਪੱਕਾ ਨਹੀਂ ਹੈਗਾ। ਆਪਾਂ ਸਿੱਧੇ ਡੰਕੇ ਦੀ ਜੋੜ ਤੇ ਦੱਸਿਆ ਉਹਨੂੰ ਕਿ ਬੰਦਾ ਪੱਕਾ ਹੈਗਾ ਉੱਥੇ। ਪਰ ਇੱਕ ਚੀਜ਼ ਹੁੰਦੀ ਆ ਬਰਡਨ ਆਫ ਪ੍ਰੂਫ। ਬਰਡਨ ਆਫ ਪ੍ਰੂਫ ਕੀ ਹੈ ਕਿ ਕਿਹਦੀ ਜ਼ਿੰਮੇਵਾਰੀ ਕੀ ਹੈਗੀ ਆ, ਕਿ ਮੇਰੀ ਜ਼ਿੰਮੇਵਾਰੀ ਕੀ ਆ, ਕਲਾਇੰਟ ਦੀ ਜ਼ਿੰਮੇਵਾਰੀ ਕੀ ਆ, ਸਰਕਾਰ ਦੀ ਜ਼ਿੰਮੇਵਾਰੀ ਕੀ ਹੈਗੀ ਆ। ਤੇ ਆਪਾਂ ਉਹ ਚੀਜ਼ ਤੇ ਗੈਂਬਲ ਕੀਤਾ ਕਿ ਜਿਹੜੀ ਐਂਡ ਆਫ ਦ ਡੇ ਜਿਹੜੀ ਸਰਕਾਰ ਆ ਉਹਦੇ ਉੱਤੇ ਬਹੁਤ ਜ਼ਿਆਦਾ ਬਰਡਨ ਆ। ਜਦੋਂ ਆਪਾਂ ਇੱਕ ਵਾਰੀ ਪ੍ਰੂਵ ਕਰਤਾ ਕਿ ਆਹ ਚੀਜ਼ਾਂ ਹੋ ਗਈਆਂ, ਬੰਦਾ ਯੂਰਪ 'ਚ ਉਹਦੀ PR ਜਿਹੜੀ ਸੀਗੀ ਕਿਉਂ ਉਹਦੀ ਲਿਮਿਟਡ ਸੀਗੀ, ਕੰਮ ਦੇ ਨਾਲ ਕਿੱਦਾਂ ਟਾਈਡ ਅਪ ਸੀਗੀ, ਫੈਮਿਲੀ ਦੇ ਨਾਲ ਕਿੱਦਾਂ ਟਾਈਡ ਅਪ ਸੀਗੀ, ਤੇ ਇਸ ਤੋਂ ਵੱਧ ਬੰਦਾ ਜਿਹੜਾ ਸੀਗਾ ਯੂਰਪ 'ਚ ਰਹਿ ਨਹੀਂ ਸਕਦਾ ਸੀਗਾ, ਹਨਾ। ਤੇ ਜਿਹੜਾ ਸਰਕਾਰ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਦੱਸਣੀ ਕਿ ਬੰਦਾ ਉੱਥੇ ਰਹਿ ਸਕਦਾ। ਤੇ ਜਦੋਂ ਕੋਰਟ ਦੇ ਵਿੱਚ ਬਹਿਸ ਚੱਲਦੀ ਸੀ ਆਪਣੀ, ਸਾਡਾ ਇਹ ਐਂਗਲ ਸੀਗਾ ਕਿ ਸਰਕਾਰ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ। ਸੋ ਇਹ ਮੈਟਰ ਨਹੀਂ ਕਰਦਾ ਬੰਦਾ ਯੂਰਪ 'ਚ ਕੀ ਹੈਗਾ, ਕਿੱਦਾਂ ਹੈਗਾ। ਬਰਡਨ ਆਫ ਪ੍ਰੂਫ ਦਾ ਜਿਹੜਾ ਹੈਗਾ ਟੈਕਨੀਕੈਲਿਟੀ ਦੇ ਉੱਤੇ, ਕਿ ਟੈਕਨੀਕੈਲਿਟੀ ਦੇ ਉੱਤੇ ਸਿਰਫ ਕਿ ਜਿਹੜਾ ਸਰਕਾਰ ਨੇ ਆਪਣਾ ਜਿਹੜਾ ਬਰਡਨ ਆ ਉਹਨੂੰ ਮੀਟ ਨਹੀਂ ਕੀਤਾ। ਤੇ ਜਿੰਨੇ ਸਾਰੇ ਕੇਸ ਸੀਗੇ ਤਕਰੀਬਨ ਉਹ ਟੈਕਨੀਕੈਲਿਟੀ ਦੇ ਉੱਤੇ ਸਰਕਾਰ ਕਵੇ ਕਿ ਨਹੀਂ ਵਾਧੂ ਟਾਈਮ ਚਾਹੀਦਾ। ਉਹਦੇ ਵਿੱਚ ਕਈ ਕੇਸਾਂ ਦੇ ਵਿੱਚ ਹੋਇਆ ਕਿ ਜੱਜ ਨੇ ਕਿਹਾ ਕਿ ਨਹੀਂ ਮੈਂ ਹੋਰ ਟਾਈਮ ਦੇਣਾ। ਤਕਰੀਬਨ ਜ਼ਿਆਦਾ ਕੇਸ ਸੀਗੇ ਉਹਨੂੰ ਓਬਜੈਕਸ਼ਨ ਆਪਾਂ ਕੀਤੀ ਕਿ ਨਹੀਂ, ਜੇ ਸਾਨੂੰ ਤੁਸੀਂ ਕਿਹਾ ਕਿ 15 ਦਿਨ ਪਹਿਲਾਂ ਮੋਸ਼ਨ ਟੂ ਲੇਟ ਫਾਈਲਿੰਗ ਹੈ, ਸਰਕਾਰ ਕੋ ਪੂਰੇ 3 ਸਾਲ ਸੀਗੇ, 6 ਸਾਲ ਸੀਗੇ, ਅੱਜ ਆਪਾਂ ਰੈਡੀ ਆ। ਅੱਜ ਦੇ ਹਿਸਾਬ ਨਾਲ ਹੁਣ ਐਵੀਡੈਂਸ ਇੱਥੇ ਲੌਕ ਇਨ ਹੋ ਗਿਆ, ਅੱਜ ਜੋ ਜਮਾ ਹੈਗਾ ਉਹਦੇ ਹਿਸਾਬ ਨਹੀਂ ਆ। ਤੇ ਸਰਕਾਰ ਨੇ ਜੇ ਜਮਾ ਕਰਨਾ ਹੁੰਦਾ ਉਹ ਕੋ ਵੀ ਪਹਿਲਾਂ ਟਾਈਮ ਸੀਗਾ। ਤੇ ਜਿਹੜੀ ਸਰਕਾਰ ਹੁਣ ਟਾਈਮ ਮੰਗ ਰਹੀ ਆ ਕਿ ਹੁਣ ਤਰੀਕ ਦੇ ਵਿੱਚ ਇਹ ਚੀਜ਼ਾਂ ਮੁੱਦੇ ਉੱਠੇ, ਤੇ ਸਰਕਾਰ ਨੂੰ ਇਹ ਹੋਰ ਟਾਈਮ ਨਹੀਂ ਦੇਣਾ ਚਾਹੀਦਾ ਬਾਈ ਲਾਅ, ਹਨਾ। ਤੇ ਜੱਜ ਕਈ ਵਾਰੀ ਐਗਰੀ ਕਰ ਜਾਂਦੇ ਸੀ, ਕਈ ਵਾਰੀ ਜੱਜ ਦਾ ਇਹਦੇ ਕੇਸ 'ਚ ਹੋਇਆ ਕਿ ਨਹੀਂ ਚੱਲ ਤੈਨੂੰ ਦੂਜੀ ਤਰੀਕ ਤੀਜੀ ਤਰੀਕ ਦੇਤੀ। ਸੋ ਉਹਦੇ ਵਿੱਚ ਵੀ ਕੀ ਹੈ ਕਿ ਐਂਡ ਆਫ ਦਾ ਡੇ ਹੈ ਕਿ ਸਰਕਾਰ ਨੇ ਜਾ ਕੇ ਇਟਲੀ ਨੂੰ ਕੰਟੈਕਟ ਕਰਕੇ ਇਨਫੋਰਮੇਸ਼ਨ ਸਾਰੀ ਲੈ ਕੇ ਕੀ ਬੰਦੇ ਦੀ ਐਪਲੀਕੇਸ਼ਨ ਸੀਗੀ, ਕਿੱਦਾਂ ਸੀਗੀ, ਹਨਾ।
ਉਹ ਜਮ੍ਹਾਂ ਕਰਾਣੀ। ਹੁਣ ਸਾਡਾ ਇੱਕ ਕੇਸ ਹੈਗਾ, ਉਹ ਲਟਕਿਆ ਪਿਆ ਬੜਾ ਜ਼ਿਆਦਾ, ਉਹ ਚ ਡਾਕੂਮੈਂਟ ਮੰਗੀ ਜਾਂਦੇ, ਐਪਲੀਕੇਸ਼ਨਾਂ ਦੇ, ਉਹ ਬੰਦਾ ਕਹਿੰਦਾ ਮੇਰੇ ਕੋਲ ਹੈ ਨਹੀਂ, ਮੈਨੂੰ ਮਿਲ ਨਹੀਂ ਸਕਦੀ, ਹਨਾ, ਮੇਰਾ ਕੋਈ ਕੰਟੈਕਟ ਨਹੀਂ ਹੈਗਾ। ਹੂੰ ਤੇ ਜੱਜ ਨੇ 2 ਵਾਰੀ ਉਹਦੀ ਤਰੀਕ ਮੁੰਡੇ ਦੀ ਅੱਗੇ ਪਾਤੀ। ਮੁੱਕ ਦੀ ਗੱਲ ਉਹਦੀ ਇਹੀ ਆ ਕਿ ਜੇ ਬੰਦਾ ਕਹਿ ਰਿਹਾ ਕਿ ਮੇਰੇ ਕੋਲ ਆਹੀ ਟੂਲ ਆ ਮੇਰੇ ਕੋਲ ਡਾਕੂਮੈਂਟ ਆ ਮੈਂ ਐਪਲੀਕੇਸ਼ਨ ਭਰਦਾ ਸੀਗਾ, ਫੈਮਿਲੀ ਮੈਂਬਰ ਮੇਰੇ ਚਲ ਗਏ ਇੱਧਰ ਉੱਧਰ, ਹੋਰ ਮੇਰਾ ਕੋਈ ਉੱਥੇ ਕੰਟੈਕਟ ਹੈ ਨਹੀਂਗਾ, ਇਟਾਲੀਅਨ ਬੋਲਦੇ ਆ, ਤੇ ਹੁਣ ਉਹਨੇ ਫਾਈਨਲ ਤਰੀਕ ਪਾਈ ਆ ਬੰਦੇ ਦੀ ਕਿ ਤੂੰ ਭਾਈ ਸਰਕਾਰ ਨੂੰ ਵੀ ਟਾਈਮ ਦਿੱਤਾ ਕਿ ਤੂੰ ਆਹ ਚੀਜ਼ਾਂ ਲੈ ਕੇ ਆ, ਸਾਨੂੰ ਵੀ ਦਿੱਤਾ ਆਹ ਚੀਜ਼ਾਂ ਲੈ ਕੇ ਆ, ਅੱਗੋਂ ਆਪਾਂ ਜੱਜ ਨੂੰ ਕਿਹਾ ਕਿ ਭਾਈ ਜਿਹੜਾ ਸਾਡੇ ਕੋਲ ਸੀਗਾ ਆਪਾਂ ਤੈਨੂੰ ਦੇ ਚੁੱਕੇ ਹਾਂ, ਹਨਾ। ਤੇ ਹੁਣ ਇਹ ਹੈਗਾ ਕਿ ਟੈਕਨੀਕੈਲਿਟੀ, ਕਿ ਬਰਡਨ ਆਫ ਪ੍ਰੂਫ ਤੇ ਤੁਸੀਂ ਹਾੜ ਕੇ ਜੱਜ ਮੁਰੇ ਕਿ ਭਾਈ ਤੂੰ ਇਹਦੇ ਉੱਤੇ ਫੈਸਲਾ ਕਰ, ਜਿਹੜਾ ਤੂੰ ਗਲਤ ਫੈਸਲਾ ਕਰੂੰਗਾ ਬਰਡਨ ਆਫ ਪ੍ਰੂਫ ਸਟੈਂਡਰਡ ਉੱਤੇ ਫਿਰ ਆਪਾਂ BIA ਤੇ ਜਾ ਕੇ ਉਹਨੂੰ ਅਪੀਲ ਕਰਾਂਗੇ ਕਿ ਇਹਨੇ ਜਿਹੜਾ ਸਟੈਂਡਰਡ ਸੀਗਾ ਮੀਟ ਨਹੀਂ ਕੀਤਾ ਸਰਕਾਰ ਦਾ। ਤੇ ਜੱਜ ਵੀ ਉਹ ਚੀਜ਼ ਦੇ ਵਿੱਚ ਹੁਣ ਫਸਿਆ ਵਾ ਕਿ ਕਿੱਧਰਲੇ ਪਾਸੇ ਨੂੰ ਮੈਂ ਫੈਸਲਾ ਕਰਾਂ, ਟੈਕਨੀਕਲੀ ਉਹਨੂੰ ਵੀ ਫੈਸਲਾ ਜਿਹੜਾ ਸਹੀ ਕਰਨਾ ਪੈਣਾ, ਹਨਾ। ਹੂੰ ਤੇ ਮੁੱਖ ਦੀ ਗੱਲ ਇਹਦੇ ਵਿੱਚ ਇਹ ਸੀਗੀ ਕਿ ਝੂਠ ਨਹੀਂ ਕਦੀ ਬੋਲਣਾ, ਜਿੱਥੇ ਜਿੱਥੇ ਜਾ ਕੇ ਆਏ ਸਾਰਾ ਦੱਸਣਾ। ਜਿੱਦਾਂ ਹੁਣ ਆਹ ਵਾਲਾ ਮੁੰਡਾ ਸੀਗਾ ਜਿਹਦੇ ਚਾਰ ਵਾਰੀ ਜਾ ਕੇ ਆਇਆ, ਇਹਦੇ ਵਿੱਚ ਉਹੀ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ, ਤੇਰੇ ਪਹਿਲਾਂ ਵਕੀਲ ਨੇ ਕਿਉਂ ਨਹੀਂ? ਸਾਨੂੰ ਕਿਹਾ ਮੇਰਾ ਵਕੀਲ ਨੇ ਦੱਸਿਆ, ਮੈਂ ਤਾਂ ਹੀ ਵਕੀਲ ਬਦਲਿਆ ਕਿਉਂਕਿ ਮੈਨੂੰ ਸਹੀ ਤਰ੍ਹਾਂ ਮੇਰੀ ਗੱਲ ਨਹੀਂ ਸੁਣਦਾ ਸੀ, ਮੈਨੂੰ ਦੱਸਿਆ ਉਹਨੇ, ਲਿਖਿਆ ਨਹੀਂ। ਠੀਕ ਹੈ। ਮੈਂ ਇਹਦੇ ਕੋਲ ਗਿਆ, ਕਿਆਣੇ ਦੇ ਕੋਲ ਗਿਆ, ਇਹਨੇ ਮੈਨੂੰ ਕਿਹਾ ਸਾਰਾ ਸੱਚ ਦੱਸ, ਮੈਂ ਸਾਰਾ ਕੁਝ ਸੱਚ ਲਿਖਿਆ, ਤਾਂ ਕਰਕੇ ਮੈਂ ਵਕੀਲ ਬਦਲਿਆ, ਆਹ ਮੇਰੀ ਸਿਚੁਏਸ਼ਨ ਆ। ਤੇ ਹੁਣ ਜਦੋਂ ਬੰਦੇ ਨੇ ਆਪ ਜਾ ਕੇ ਡਿਸਕਲੋਜ਼ਰ ਕੀਤਾ ਤੇ ਬੰਦਾ ਆਪ ਕਹਿ ਰਿਹਾ ਕਿ ਬਈ ਮੈਂ ਕਦੀ ਨਾ ਮੈਂ ਬਾਰਡਰ ਤੇ ਝੂਠ ਬੋਲਿਆ, ਨਾ ਮੇਰੇ ਕੋਲ ਜਿੰਨਾ ਮੇਰੇ ਕੋਲ ਪੁੱਛਿਆ ਮੈਂ ਦੱਸਿਆ, ਤੇ ਜਿੰਨਾ ਮੇਰੇ ਕੋਲ ਜੱਜ ਸਾਹਿਬ ਨੇ ਅੱਜ ਕਿਹਾ ਕਿ ਮੇਰੀ ਜ਼ਮੀਰ ਨਹੀਂ ਮੰਨਦੀ ਕਿ ਮੈਂ ਜੱਜ ਮੁਰੇ ਆ ਕੇ ਝੂਠ ਬੋਲਾਂ। ਤੇ ਫਿਰ ਗੱਲ ਉੱਥੇ ਆ ਕਿ ਜਿਹੜੇ ਜਦੋਂ ਜੱਜ ਇਹ ਸਾਰੀਆਂ ਚੀਜ਼ਾਂ ਦੇਖਦੇ ਆ, ਸਾਰਾ ਕੁਝ ਤੁਸੀਂ ਸਹੀ ਦੱਸਦੇ ਆ, ਟੈਕਨੀਕੈਲਿਟੀ ਤੇ ਤੁਹਾਡਾ ਕੇਸ ਆ ਜਾਂਦਾ ਕਿ ਅਪਰੂਵ ਕਰਨਾ ਕਿ ਨਹੀਂ ਕਰਨਾ। ਤੇ ਸਾਡੇ ਜਿਹੜੇ ਯੂਰਪੀਅਨ ਦੇ ਸੀਗੇ ਹੁਣ ਤੱਕ ਸਾਰੇ ਜਿਹੜੇ ਕੇਸ ਆ ਉਹ ਅਪਰੂਵ ਆ। ਤੇ ਇਹ ਜਿਹੜਾ ਕੇਸ ਹੈਗਾ ਫਰਮ ਰੀਸੈਟਲਮੈਂਟ ਬਾਰ, ਉਹਦੀ ਰੈਗੂਲੇਸ਼ਨ ਦੇ ਬੇਸ ਤੇ ਇਹ ਜਿਹੜੇ ਕੇਸ ਜਿੱਤੇ ਜਾ ਸਕਦੇ ਆ, ਤੇ ਤੁਹਾਨੂੰ ਕਿਸੇ ਨੂੰ ਵੀ ਇਹਦੇ ਵਿੱਚ ਝੂਠ ਬੋਲਣ ਦੀ ਲੋੜ ਨਹੀਂ। ਤੇ ਜਿਹੜੇ ਵੀ ਉਹ ਵਾਲੇ ਲੋਕੀ ਸੀਗੇ ਜਿਨ੍ਹਾਂ ਨੇ ਬਰਥ ਸਰਟੀਫਿਕੇਟ ਨਕਲੀ ਪਾਏ ਆ, ਹੁਣ ਉਹਨਾਂ ਦੀਆਂ ਪ੍ਰੋਬਲਮਾਂ ਪੈ ਗਈਆਂ, ਤਾਂ ਉਹ ਹੁਣ ਠੀਕ ਦੁਬਾਰਾ ਹੈ। ਵੀ ਕਈ ਸਾਡੇ ਕੋਲ ਵਾਪਸ ਆਏ ਆ। ਹੂੰ ਤੇ ਹੁਣ ਇਹੀ ਆ ਕਿ ਝੂਠ ਬੋਲ ਚੁੱਕੇ ਆ, ਉਹਨਾਂ ਦੇ ਕੇਸ ਨਹੀਂ ਪਾਸ ਹੋਣੇ ਜਿਨ੍ਹਾਂ ਨੇ ਆਲਰੇਡੀ ਹੁਣ ਜਿੱਦਾਂ ਝੂਠ ਬੋਲਤਾ, ਡੈਕਲੇਰੇਸ਼ਨ ਵਗੈਰਾ ਸਬਮਿਟ ਕਰਤੀ ਆ। ਸੋ ਸਾਰਿਆਂ ਨੂੰ ਇਹ ਹੈ ਕਿ ਜਿਹੜੀ ਆਪਣੀ ਫੈਕਟਸ ਆ, ਜਿਹੜਾ ਤੁਹਾਡੇ ਫਲਾਈਟ ਪੈਟਰਨ ਆ, ਜਹਾਜ਼ 'ਚ ਕਿੱਥੋਂ ਗਏ ਸੀਗੇ, ਕਿਵੇਂ ਗਏ ਸੀਗੇ, ਤੁਹਾਡੀ ਜਿਹੜੀ ਟਾਈਮ ਲਾਈਨ ਆ, ਕਦੋਂ ਗ੍ਰੈਜੂਏਟ ਹੋਏ, ਕਦੋਂ ਸਕੂਲ ਪਾਸ ਕੀਤਾ, ਇੰਡੀਆ ਕਦੋਂ ਛੱਡਿਆ, ਕਿਹੜੀ ਕੰਟਰੀ 'ਚ ਕਦੋਂ ਗਏ, ਉਹ ਚੀਜ਼ਾਂ ਤੇ ਕਦੀ ਵੀ ਤੁਸੀਂ ਇਹ ਨਹੀਂ ਸੋਚਣਾ ਕਿ ਭਈ ਸਰਕਾਰ ਨੂੰ ਪਤਾ ਨਹੀਂ ਲੱਗਣਾ ਤਾਂ ਕਰਕੇ ਮੈਂ ਝੂਠ ਬੋਲਦਾ। ਤੁਸੀਂ ਆਪਣੇ ਵੱਲੋਂ ਸਾਰਾ ਜਿਹੜਾ ਹਮੇਸ਼ਾ ਸਹੀ ਦੱਸਣਾ, ਤੇ ਜਿਹੜਾ ਕੇਸ ਆ ਉਹਦਾ ਫੈਸਲਾ ਤੁਹਾਡੀ ਟੈਕਨੀਕੈਲਿਟੀ ਦੇ ਬੇਸ ਤੇ ਜਿਹੜਾ ਹੋਣਾ। ਜੀ ਜੀ ਬਿਲਕੁਲ।